ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਉਸ ਮਹਾਨ ਯੋਧੇ ਨੂੰ ਜਿਨ੍ਹਾਂ ਨੇ ਆਪਣਾ ਘਰ-ਬਾਰ ਸੁੱਖ ਆਰਾਮ ਆਪਣੀ ਨੌਕਰੀ ਜਿਹੜੀ ਕਿ ਉੱਚ ਪਾਏ ਦੀ ਸੀ 에ਅਰ ਫੋਰਸ ਦੇ ਵਿੱਚ ਉਸ ਨੂੰ ਲੱਤ ਮਾਰ ਕੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਵਿੱਚ 1978 ਦੇ ਨੇੜੇ ਤੇੜੇ ਕੁੱਦੇ ਔਰ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਆਪਣੀ ਜੀਵਨ ਦੀ ਇਹ ਸਾਰੀ ਯਾਤਰਾ ਨੂੰ ਖਾਲਿਸਤਾਨ ਦੇ ਸੰਘਰਸ਼ ਦੇ ਲੇਖੇ ਲਾਇਆ ਔਰ ਸੇਵਕ ਕੀ ਓੜਕ ਨਿਭੀ ਪ੍ਰੀਤ ਆਪਣੀ ਕੌਮ ਨਾਲ ਪ੍ਰੀਤ ਨਿਭਾਉਂਦਿਆਂ ਬੀਤੇ ਕੱਲ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਉਹਨਾਂ ਦਾ ਪਿਛਲੇ ਕੁਛ ਅਰਸੇ ਤੋਂ ਮੁਕਾਮ ਸੀ, ਸਿਹਤ ਦੀਆਂ ਸਮੱਸਿਆਵਾਂ ਵੀ ਚੱਲ ਰਹੀਆਂ ਸੀ, ਉੱਥੇ ਉਹਨਾਂ ਨੇ ਅਖੀਰਲਾ ਸਾਹ ਲਿਆ। ਅੱਜ ਸਮੁੱਚੇ ਪੰਥ ਵੱਲੋਂ ਹੀ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਨੇ ਔਰ ਖਾਸ ਤੌਰ ਤੇ ਜਿਸ ਜਥੇਬੰਦੀ ਨੇ ਬਹੁਤ ਵੱਡਾ ਯੋਗਦਾਨ ਪਾਇਆ, ਭਾਵੇਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਦਹਿਸ਼ਤਗਰਦ ਬਣਾ ਦੇ, ਕੋਈ ਹੋਰ ਕਰ ਦੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੱਬਰ ਖਾਲਸਾ ਜਿਸ ਜਥੇਬੰਦੀ ਨੇ ਬਿਗਨਿੰਗ ਤੋਂ, ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਸਾਕਾ ਅੰਮ੍ਰਿਤਸਰ ਵਰਤਾਇਆ ਜਾਂਦਾ ਨਰਕਧਾਰੀਆਂ ਵੱਲੋਂ, ਸ਼ਹੀਦ ਭਾਈ ਫੌਜਾ ਸਿੰਘ ਔਰ 12 ਹੋਰ ਸਿੰਘ ਸ਼ਹੀਦ ਹੁੰਦੇ ਨੇ, ਆਲਮੋਸਟ 4 ਦਰਜਨ ਤੋਂ ਜ਼ਿਆਦਾ 50 ਤੋਂ ਜ਼ਿਆਦਾ ਜ਼ਖਮੀ ਹੁੰਦੇ ਨੇ, ਉਹਨਾਂ 'ਚ ਕੁਝ ਗੰਭੀਰ ਜ਼ਖਮੀ, ਔਰ ਉਹਨਾਂ ਦਾ ਕਸੂਰ ਕਿ ਇਹੀ ਨਰਕਧਾਰੀ ਗੁਰਬਚਨਾ ਜਿਸ ਨੂੰ ਭਾਰਤੀ ਏਜੰਸੀਆਂ ਦੀ ਪੁਸ਼ਤ ਬਣਾਈ ਸੀ, ਜਿਵੇਂ ਅੱਜ ਸੌਦਾ ਸਾਧ ਔਰ ਬਾਕੀ ਸਾਰੇ ਨਕਲੀ ਗੁਰੂ ਡੰਮ ਵਾਲਿਆਂ ਨੂੰ ਹੈ, ਔਰ ਬਾਦਲ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜੋ ਰੋਲ 2015 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਦੇ ਤੋਂ ਬਹਿਬਲ ਕਲਾਂ ਬਰਗਾੜੀ, ਉਹ ਸਾਰਾ ਘਟਨਾਕ੍ਰਮ ਇਹ ਨਵਾਂ ਨਹੀਂ ਹੈ, ਬਹੁਤ ਘੱਟ ਲੋਕ ਜਾਣਦੇ ਨੇ ਕਿਉਂਕਿ ਪੂਰੀ ਜਨਰੇਸ਼ਨ 20 ਸਾਲ ਬਾਅਦ ਬਦਲ ਜਾਂਦੀ ਹੈ ਕਿ 13 ਅਪ੍ਰੈਲ 1978 ਨੂੰ ਜਦੋਂ ਇਹ ਕਾਂਡ ਜਿਹੜਾ ਨਰਕਧਾਰੀਆਂ ਨੇ ਵਰਤਾਇਆ, ਉਦੋਂ ਵਿਸਾਖੀ ਦਾ ਦਿਨ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਔਰ ਬਾਦਲ ਖੁਦ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਮੌਜੂਦ ਸੀ, ਔਰ ਕਿਵੇਂ ਇਸ ਸਾਰੇ ਨੂੰ ਨਾ ਸਿਰਫ ਉਹਨਾਂ ਨੂੰ ਪਰਮਿਸ਼ਨ ਦੇਣਾ ਕਿ ਇਸ ਦਿਨ ਦੇ ਮੌਕੇ ਨਰਕਧਾਰੀ ਆਪਣਾ ਸਮਾਗਮ ਕਰ ਸਕਦੇ ਨੇ, ਪਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਸ ਨੂੰ ਸੇਫ ਪੈਸੇਜ ਦਿੱਤਾ ਗਿਆ ਔਰ ਉਹ ਚੀਫ ਮਿਨਿਸਟਰ ਦੀ ਜਿਹੜੀ ਹੈ ਗੱਡੀ ਦੇ ਵਿੱਚ ਹੀ ਗੁਰਬਚਨਾ ਜਿਹੜਾ ਹੈ ਉਹ ਉਸ ਨੂੰ ਅੰਮ੍ਰਿਤਸਰ ਤੋਂ ਜਿਹੜਾ ਹੈ ਉਹ ਸੇਫਲੀ ਦਿੱਲੀ ਪਹੁੰਚਾਇਆ ਗਿਆ। ਫਿਰ ਗੱਲ ਇੱਥੋਂ ਤੱਕ ਨਹੀਂ ਹੈ, ਜਦੋਂ ਉਹਨਾਂ ਦਾ ਟਰਾਇਲ ਚੱਲਿਆ ਇਸ ਕੇਸ ਦੇ ਉੱਤੇ ਔਰ ਉਹਨਾਂ ਨੇ ਜ਼ਾਹਰ ਹੈ ਜਿਹੜੀ ਸਰਕਾਰੀ ਧਿਰ ਸੀ ਨਰਕਧਾਰੀਆਂ ਦੀ, ਉਹ ਕੇਸ ਨੂੰ ਪੰਜਾਬ 'ਚੋਂ ਟਰਾਂਸਫਰ ਕਰਕੇ ਕਰਨਾਲ ਲੈ ਗਏ ਔਰ ਕਰਨਾਲ ਦੇ ਸੈਸ਼ਨ ਜੱਜ ਨੇ ਬਿਲਕੁਲ ਅਗੇਂਸਟ ਫੈਸਲਾ ਦਿੱਤਾ ਇਹ ਕਹਿ ਕੇ ਕਿ ਜੀ ਉੱਥੇ ਇਹ ਕਰਨ ਕੀ ਗਏ ਸੀ, ਜਦੋਂ ਕਿ ਭਾਈ ਫੌਜਾ ਸਿੰਘ ਔਰ ਬਾਕੀ ਸਿੰਘ ਸ਼ਾਂਤਮਈ ਵਿਖਾਵਾ ਕਰ ਰਹੇ ਸਨ। ਔਰ ਪੰਜਾਬ ਸਰਕਾਰ ਨੇ ਬਾਦਲ ਦੀ ਕਮਾਂਡ ਥੱਲੇ ਈਵਨ ਉਸ ਕਰਨਾਲ ਕੋਰਟ ਦੇ ਫੈਸਲੇ ਦੀ ਅਪੀਲ ਤੱਕ ਵੀ ਹਾਈ ਕੋਰਟ 'ਚ ਦਾਇਰ ਨਹੀਂ ਕੀਤੀ, ਕਿਉਂਕਿ ਜਦੋਂ ਬਹੁਤ ਵਾਰ ਹਿੰਸਾ ਵਰਸਸ ਅਹਿੰਸਾ ਦੀਆਂ ਗੱਲਾਂ ਹੁੰਦੀਆਂ ਨੇ ਤੇ ਕਿਉਂਕਿ ਬਹੁਤਿਆਂ ਕੋਲ ਜਾਣਕਾਰੀ ਨਹੀਂ ਹੁੰਦੀ, ਇਸ ਲਈ ਉਹ ਇਹ ਸਮਝ ਨਹੀਂ ਸਕਦੇ ਕਿ ਭਾਈ ਇਹ ਜਿਹੜਾ ਹਥਿਆਰਬੰਦ ਸੰਘਰਸ਼ ਦਾ ਤਰੀਕਾ ਜਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਲਾਈਨ ਕਿਉਂ ਲਈ ਗਈ, ਕਿਉਂਕਿ ਇਹ ਰੂਟਡ ਹੈ ਸਾਡੇ ਉਸ ਸਿੱਖੀ ਸਿਧਾਂਤ ਦੇ ਵਿੱਚ। ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਜ਼ਫਰਨਾਮੇ ਦੇ ਰੂਪ ਦੇ ਵਿੱਚ ਦੇਖਦੇ ਹਾਂ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ, ਔਰ ਮੈਂ ਜਦੋਂ ਇਸ ਨੂੰ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਆਫ ਹਿਊਮਨ ਰਾਈਟਸ ਦੇ ਪ੍ਰੀਐਂਬਲ ਜਾਂ ਭੂਮਿਕਾ ਦੇ ਨਾਲ ਜੋੜ ਕੇ ਦੇਖਦਾ ਤੇ ਉਹ ਭੂਮਿਕਾ ਜਿਹੜੀ ਹੈ ਉਹ ਅਸਲ 'ਚ ਇਸ ਜ਼ਫਰਨਾਮੇ ਦੇ ਸ਼ੇਅਰ ਦੀ ਹੀ ਟਰਾਂਸਲੇਸ਼ਨ ਹੈ, ਜਿਹਦੇ 'ਚ ਇਹ ਲਫ਼ਜ਼ ਨੇ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਏ ਲਾਸਟ ਰਿਜ਼ੋਰਟ ਟੂ ਰਿਬੈਲੀਅਨ his human rights must be protected by the rule of the law, ਕਿ ਜੇ ਕਿਸੇ ਮਨੁੱਖ ਨੂੰ ਹਥਿਆਰਬੰਦ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤਾਂ ਉਸ ਦੇ ਮਨੁੱਖੀ ਹੱਕਾਂ ਦੀ ਹਰ ਹਾਲਤ ਵਿੱਚ ਰੱਖਿਆ ਹੋਣੀ ਚਾਹੀਦੀ।
ਹੁਣ ਜ਼ਾਹਰ ਹੈ ਕਿ ਕਿਸੇ ਦੇ ਵੀ ਕਿਸੇ ਨਰਕਧਾਰੀ ਦੇ ਜਾਂ ਜਿਹੜਾ ਵੀ ਕੋਈ ਇਨਵੋਲਵ ਸੀ 13 ਅਪ੍ਰੈਲ 1978 ਦੇ ਇਸ ਸਿੱਖ ਮੈਸੈਕਰ ਵਿੱਚ ਕਿਸੇ ਨੇ ਕਿਸੇ ਦੇ ਉਂਗਲ ਨਹੀਂ ਲਾਈ ਜਦੋਂ ਤੱਕ ਭਾਰਤ ਦੇ ਅਦਾਲਤੀ ਸਿਸਟਮ ਨੇ ਜਿਹੜਾ ਹੈ ਉਹਨਾਂ ਨੂੰ ਨਾ ਸਿਰਫ ਕਿ ਬਰੀ ਕੀਤਾ, ਰਾਦਰ ਸਾਰਾ ਦੋਸ਼ ਸਿੰਘਾਂ ਦੇ ਖਾਤੇ ਦੇ ਵਿੱਚ ਪਾਇਆ। ਪਰ ਇਹ ਉਹ ਪੀਰੀਅਡ ਸੀ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਔਰ ਅਖੰਡ ਕੀਰਤਨੀ ਜਥੇ ਦੇ ਪ੍ਰੋਮੀਨੈਂਟ ਆਗੂ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਇਨਫ ਇਜ਼ ਇਨਫ, ਕਿ ਵੀ ਬਹੁਤ ਹੋ ਚੁੱਕਾ, ਹੁਣ ਅਸੀਂ ਸਜ਼ਾ ਯਾਫਤਾ ਕਰਾਂਗੇ। ਕਿਉਂਕਿ ਕੱਲਾ ਇਹ ਨਹੀਂ ਸੀ ਕਿ 13 ਸਿੰਘ ਸ਼ਹੀਦ ਕੀਤੇ, ਜਿਸ ਅੰਦਾਜ਼ ਦੇ ਵਿੱਚ ਨਰਕਤਾਰੀ ਲਹਿਰ ਪੰਜਾਬ 'ਚ ਸਿੱਖੀ ਨੂੰ ਵੰਗਾਰ ਰਹੀ ਸੀ, ਇਹ ਐਲਾਨੀਆਂ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਜੀ ਗੁਰੂ ਗੋਬਿੰਦ ਸਿੰਘ ਨੇ ਤਾਂ 5 ਪਿਆਰੇ ਬਣਾਏ ਸੀ, ਅਸੀਂ 7 ਸਿਤਾਰੇ ਬਣਾਏ ਨੇ। ਔਰ ਇਸ ਕਿਸਮ ਦੀ ਹਿਊਮਿਲੇਸ਼ਨ ਲਗਾਤਾਰਤਾ ਨਾਲ, ਔਰ ਕੱਲਾ ਇੱਕ ਲੈਵਲ ਤੇ ਨਹੀਂ ਸੀ, ਕਿਉਂਕਿ ਉਦੋਂ ਤੱਕ ਬਹੁਤ ਸਾਰੇ ਬਿਊਰੋਕਰੈਟ ਜਿਹੜੇ IAS ਆਫਿਸਰ, ਜਿਵੇਂ ਨਿਰੰਜਨ ਸਿੰਘ ਨਾਂ ਦਾ ਬੰਦਾ ਗੁਰਦਾਸਪੁਰ ਦੇ ਵਿੱਚ IAS ਲੱਗਾ ਹੋਇਆ ਸੀ, ਹੋਰ ਵੀ ਬਹੁਤ ਸਾਰੀ ਬਿਊਰੋਕਰੇਸੀ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਨਿਰੰਕਾਰੀ, ਕਿਉਂਕਿ ਇਹਨਾਂ ਦੇ ਜਿਹੜੇ ਡੇਰੇ ਨੇ ਜਾਂ ਜਿਹੜੇ ਨਿਰੰਕਾਰੀ ਭਵਨ ਜਿਹਨੂੰ ਕਹਿੰਦੇ ਸੀ, ਇਹ ਇਨਫੈਕਟ ਡੇ ਕਲੱਬ ਸੀ, ਇਹ ਆਸ਼ੀ ਦੇ ਅੱਡੇ, ਕਿਉਂਕਿ ਉਹ ਵੀ ਦੁਰਾਚਾਰੀ ਬੰਦਾ ਔਰ ਉਹਦਾ ਸਾਰਾ ਕਾਨਸੈਪਟ ਵੀ ਉਸ ਕਿਸਮ ਦਾ, ਜਿਸ ਕਿਸਮ ਦਾ ਅਸੀਂ ਦੇਖਦੇ ਹਾਂ ਕਿ ਅੱਜ ਤੱਕ ਵੀ ਜੋ ਉਹ ਪਾਰਟ ਹੈ, ਉਹ ਲਗਾਤਾਰਤਾ ਦੇ ਨਾਲ ਉਹ ਦੁਰਾਚਾਰ ਜੋ ਹੁਣ ਈਸਾਈ ਪੈਸਟਰਾਂ ਦੇ ਨਾਂ ਥੱਲੇ ਵੀ ਸਾਹਮਣੇ ਆ ਰਿਹਾ, ਇਹੀ ਕੁਛ ਉਦੋਂ ਚੱਲਦਾ ਸੀ। ਔਰ ਕਿਉਂਕਿ ਇਹ 1947 ਤੋਂ ਬਾਅਦ ਦੀ ਭਾਰਤੀ ਹਕੂਮਤ ਦੀ ਨੀਤੀ ਰਹੀ ਹੈ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨਾਂ ਨੂੰ ਹੀ ਉਹਨਾਂ ਨੇ ਜਿਹੜਾ ਉਹ ਨਿਸ਼ਾਨੇ ਤੇ ਲਿਆ। ਔਰ ਇਹੀ ਕਾਰਨ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਗੁਰਗੱਦੀ ਗੁਰਤਾ ਦਾ ਜਿਹੜਾ ਕਾਨਸੈਪਟ ਹੈ, ਉਹਨੂੰ ਸਿੱਖ ਮਨਾਂ ਦੇ ਵਿੱਚੋਂ ਡਿਲੂਟ ਕਰਨ ਦੇ ਲਈ ਇਹ ਦੇਹਧਾਰੀ ਗੁਰੂ ਟਰਮ ਨੂੰ ਪ੍ਰਮੋਟ ਕੀਤਾ ਗਿਆ। ਔਰ ਫਿਰ 1978 ਤੋਂ ਬਾਅਦ ਇਸ ਬਾਰੇ ਕਹਿਣ ਦੀ ਲੋੜ ਨਹੀਂ ਹੈ ਕਿ ਕਿਵੇਂ ਨਰਕਧਾਰੀ ਜਿਨ੍ਹਾਂ ਦੇ ਵਿੱਚ ਗੁਰਬਚਨਾ ਔਰ ਉਸ ਦਾ ਜਿਹੜਾ ਚੀਫ ਆਫ ਆਪਣਾ ਉਹਨੇ ਜਿਹੜਾ ਇੱਕ ਫੌਜੀ ਦਸਤਾ ਬਣਾਇਆ ਹੋਇਆ ਸੀ, ਉਹ ਉਹਨਾਂ ਨੂੰ ਸਜ਼ਾ ਯਾਫਤਾ ਸਿਤਾਰੇ ਵੀ ਜਿਹੜੇ ਨੇ ਉਹ ਫਿਰ ਅਸਮਾਨ ਦੇ ਵਿੱਚ ਹੀ ਅਲੋਪ ਹੋਏ ਇੱਕ ਇੱਕ ਕਰਕੇ, ਔਰ ਬਾਕੀਆਂ ਨੂੰ ਵੀ ਜਿਹੜਾ ਬਹੁਤ ਸਾਰਿਆਂ ਨੂੰ ਸਜ਼ਾ ਯਾਫਤਾ ਕੀਤਾ ਗਿਆ। ਔਰ ਕਿਉਂਕਿ ਇਸ ਪਲੇਟਫਾਰਮ ਤੋਂ ਅਸੀਂ ਸੀਮਤ ਗੱਲ ਹੀ ਕਰ ਸਕਦੇ ਹਾਂ, ਇਹ ਜਦੋਂ ਸਾਡੇ ਕੋਲ ਆਜ਼ਾਦ ਮੁਲਕ ਆਪਣਾ ਖਾਲਿਸਤਾਨ ਹੋਏਗਾ ਤਾਂ ਫਿਰ ਇਹਨਾਂ ਯੋਧਿਆਂ ਦੀਆਂ ਦਾਸਤਾਨਾਂ, ਔਰ ਇਹ ਉਹ ਪੀਰੀਅਡ ਸੀ ਜਦੋਂ ਭਾਈ ਸੁਖਦੇਵ ਸਿੰਘ ਬੱਬਰ ਜਿਨ੍ਹਾਂ ਨੇ ਬੱਬਰ ਖਾਲਸਾ ਫਾਊਂਡ ਕੀਤਾ, ਔਰ ਭਾਈ ਮਹਿਲ ਸਿੰਘ ਜਿਹੜੇ ਨੇ ਇਹ ਭਾਈ ਸੁਖਦੇਵ ਸਿੰਘ ਦੇ ਵੱਡੇ ਭਰਾਤਾ ਸਨ, ਔਰ 에ਅਰ ਫੋਰਸ 'ਚ ਉੱਚ ਅਹੁਦੇ ਤੇ ਤਾਇਨਾਤ ਸੀ। ਔਰ ਉਹਨਾਂ ਨੇ ਜਿਵੇਂ ਮੈਂ ਕਿਹਾ ਕਿ ਵੀ ਸਭ ਕੁਝ ਛੱਡ ਕੇ ਉਹ ਵੀ ਸੰਘਰਸ਼ 'ਚ ਆਏ। ਹਾਲਾਂ ਬਹੁਤ ਸਾਰਿਆਂ ਦੇ ਨਾਵਾਂ ਤੇ ਬਿਆਨ, ਜਿਵੇਂ ਭਾਈ ਵਧਾਵਾ ਸਿੰਘ, ਅੱਜ ਉਹਨਾਂ ਨੇ ਬੜੀ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਹੈ, ਔਰ ਬਹੁਤ ਸਾਰਿਆਂ ਦੇ ਹੋਰ ਕਾਰਨਾਮੇ ਵੀ ਸਾਹਮਣੇ ਆਉਂਦੇ ਰਹੇ। ਲੇਕਿਨ ਉਹ ਜਿਨ੍ਹਾਂ ਨੂੰ ਇੱਕ ਨਿਸ਼ਕਾਮ ਸੇਵਾ ਔਰ ਚੁੱਪ ਰਹਿ ਕੇ ਜਿਵੇਂ ਪਿੱਛੇ ਬਹਿੰਦੇ ਆ, ਉਹਨਾਂ ਨੇ ਕਿਉਂਕਿ ਟੈਕਨੀਕਲ ਹੈਂਡ ਸਨ, ਔਰ ਇਹ ਵੀ ਸਾਹਮਣੇ ਆਇਆ ਔਰ ਭਾਈ ਵਧਾਵਾ ਸਿੰਘ ਹੋਰਾਂ ਦੇ ਬਿਆਨ 'ਚ ਹੀ ਹੈ ਕਿ ਜਦੋਂ ਜੂਨ 84 ਦਾ ਹਮਲਾ ਹੁੰਦਾ ਹੈ ਟੈਂਕਾਂ ਤੋਪਾਂ ਨਾਲ, ਉਦੋਂ ਅਕਾਲ ਰੈਸਟ ਹਾਊਸ ਜਿਹੜਾ ਇੱਕ ਪਾਸੇ ਗੁਰੂ ਰਾਮਦਾਸ ਸਰਾਂ ਹੈ, ਗੁਰੂ ਨਾਨਕ ਨਿਵਾਸ ਹੈ, ਔਰ ਅਕਾਲ ਰੈਸਟ ਹਾਊਸ ਇਸ 'ਚ ਠਹਿਰੇ ਹੋਏ ਸੀ। ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਕਿ ਸੰਤ ਭਿੰਡਰਾਂਵਾਲਿਆਂ ਦਾ ਅਖੀਰਲਾ ਮੈਸੇਜ ਦੁਨੀਆ ਦੇ ਨਾਂ ਉਹਨਾਂ ਦੇ ਜਿਹੜਾ ਟੈਕਨੀਕਲ ਡਿਵਾਈਸਿਸ ਨੇ ਉਹਨਾਂ ਰਾਹੀਂ ਬਾਹਰ ਆ ਸਕੇ, ਔਰ ਉਹਨਾਂ ਨੇ ਇਸ ਦੇ ਵਿੱਚ ਵੱਡਾ ਯੋਗਦਾਨ ਪਾਇਆ। ਹਾਲਾਂ ਇਹ ਸਾਰਾ ਜਿਹੜਾ ਪਾਰਟ ਹੈ ਇੱਕ ਸਟੇਜ ਐਸੀ ਵੀ ਆਈ ਕਿ ਜੂਨ 84 ਤੋਂ ਬਾਅਦ ਇੱਕਦਮ ਇੱਕ ਹਨੇਰਾ ਸੀ, ਲੇਕਿਨ ਇਹ ਕ੍ਰੈਡਿਟ ਵੀ ਬੱਬਰ ਖਾਲਸਾ ਨੂੰ ਜਾਂਦਾ ਹੈ ਕਿ ਉਹਨਾਂ ਨੇ ਜਿੱਥੇ ਆਪਣੀਆਂ ਜੜ੍ਹਾਂ 84 ਤੋਂ ਪਹਿਲਾਂ ਹੀ ਗੁਆਂਢੀ ਮੁਲਕ ਦੇ ਵਿੱਚ ਲਾ ਲਈਆਂ ਹੋਈਆਂ ਸੀ, ਔਰ ਲੰਬਾ ਵਕਤ ਜਿੱਥੇ ਭਾਈ ਸੁਖਦੇਵ ਸਿੰਘ ਹੋਰਾਂ ਨੇ ਆਲਮੋਸਟ 1992-93 ਤੱਕ ਸਰਵ ਕੀਤਾ, 1978 ਤੋਂ ਲੈ ਕੇ ਲਾਰਜੈਸਟ ਜਦੋਂ ਅਸੀਂ ਕੰਟਰੀਬਿਊਸ਼ਨ ਤਾਂ ਹਰ ਸਿੱਖ ਜਿਹੜਾ ਇਸ ਪਾਸੇ ਤੁਰਿਆ, ਜਿਹੜਾ ਭਾਵੇਂ ਕਿਸੇ ਰੋਈ ਦੇ ਵਿੱਚ ਔਰ ਕਿਸੇ ਨਹਿਰ ਦੇ ਕੰਢੇ ਜਾਂ ਕਿਸੇ ਹੋਰ ਥਾਂ ਦੇ ਉੱਤੇ ਝੂਠੇ ਪੁਲਿਸ ਮੁਕਾਬਲੇ 'ਚ ਅਣਪਛਾਤੀ ਲਾਸ਼ ਬਣਿਆ, ਉਸ ਹਰ ਇੱਕ ਦੀ ਕੰਟਰੀਬਿਊਸ਼ਨ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਲੰਮਾ ਵਕਤ ਸਰਵਾਈਵ ਕਰਨ ਵਾਲੇ ਜਿਹੜੇ ਆਗੂ ਨੇ, ਉਹਨਾਂ 'ਚ ਬਾਬਾ ਗੁਰਬਚਨ ਸਿੰਘ ਮਾਨੂਚਾਲ ਜਿਹੜੇ 1978 'ਚ ਉਸ ਜਥੇ ਦੇ ਵਿੱਚ ਗਏ,
ਜਿਨ੍ਹਾਂ ਨੇ ਉਹਨੂੰ ਨਰਕਧਾਰੀ ਨੂੰ ਚੈਲੰਜ ਕੀਤਾ। ਉਹਨਾਂ ਦੇ ਲੱਤ 'ਚ ਗੋਲੀ ਲੱਗੀ ਸੀ। ਬਾਅਦ 'ਚ ਉਹਨਾਂ ਹੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਦੇ ਵਿੱਚ 5 ਮੈਂਬਰੀ ਪੰਥਕ ਕਮੇਟੀ ਔਰ ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਸੋ ਆਲਮੋਸਟ ਜਿਹੜਾ ਹੈ ਉਹ 14-15 ਸਾਲ ਉਹ ਸਰਵਾਈਵ ਕੀਤੇ, ਬਿਲਕੁਲ ਲੀਡ ਕੀਤਾ, ਕੋਈ ਲੁੱਕ ਕੇ ਨਹੀਂ ਬੈਠੇ। ਇਸੇ ਤਰ੍ਹਾਂ ਭਾਈ ਸੁਖਦੇਵ ਸਿੰਘ, ਉਹ ਵੀ ਆਲਮੋਸਟ ਉਸੇ ਹੀ ਪੀਰੀਅਡ ਦੇ ਐਕਟਿਵ ਹੋਏ। ਉਹਨਾਂ ਦੀ ਸ਼ਹਾਦਤ ਵੀ ਆਲਮੋਸਟ 1992-93 ਦੇ ਦੌਰ ਤੱਕ ਪਹੁੰਚਦਿਆਂ ਹੁੰਦੀ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਵਧਾਵਾ ਸਿੰਘ ਜਿਹੜੇ ਐਕਟਿਵ ਰਹੇ, ਅੱਜ ਵੀ ਨੇ, ਹੁਣ ਬਜ਼ੁਰਗ ਨੇ। ਔਰ ਭਾਈ ਮਹਿਲ ਸਿੰਘ ਜਿਹੜੇ ਲਗਭਗ ਅੱਧੀ ਸਦੀ ਜਿਹੜੀ ਹੈ ਉਹਨਾਂ ਨੇ ਇਸ ਪਾਸੇ ਨਿਭਾਈ ਔਰ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਹੋਏ, ਚੁੱਪ ਰਹਿ ਕੇ ਭਜਨ ਬੰਦਗੀ ਕਰਨ 'ਚ ਉਹਨਾਂ ਦਾ ਯਕੀਨ, ਭਰੋਸਾ। ਔਰ ਸਮੁੱਚੇ ਪਰਿਵਾਰਾਂ ਨੇ ਕਿਵੇਂ ਸਫ਼ਰ ਕੀਤਾ। ਬਹੁਤਿਆਂ ਨੂੰ ਯਾਦ ਹੋਏਗਾ ਕਿ ਕਿਵੇਂ ਗੋਬਿੰਦ ਰਾਮ SSP ਗੁਰਦਾਸਪੁਰ ਨੇ ਭਾਈ ਮਹਿਲ ਸਿੰਘ ਹੋਰਾਂ ਦੀ ਸਿੰਘਣੀ ਬੀਬੀ ਗੁਰਦੇਵ ਕੌਰ ਔਰ ਦੂਸਰੇ ਇੱਕ ਭਾਈ ਕੁਲਵੰਤ ਸਿੰਘ ਬੱਬਰ ਸਨ, ਉਹਨਾਂ ਦੀ ਸਿੰਘਣੀ ਜਿਹੜੀ ਹੈ ਭਾਈ ਬੀਬੀ ਗੁਰਮੀਤ ਕੌਰ ਔਰ ਬੀਬੀ ਗੁਰਦੇਵ ਕੌਰ। ਗੁਰਦੇਵ ਕੌਰ ਸਰ ਕੁਲਵੰਤ ਸਿੰਘ ਬੱਬਰ ਦੀ ਸਿੰਘਣੀ ਸਨ ਔਰ ਗੁਰਮੀਤ ਕੌਰ ਭਾਈ ਮਹਿਲ ਸਿੰਘ ਦੀ। ਉਹਨਾਂ ਨੂੰ ਉਹ ਚੁੱਕ ਕੇ ਲਿਆਇਆ ਸੀ। ਉਹਨਾਂ ਨੂੰ ਬਹੁਤ ਟਾਰਚਰ ਕੀਤਾ ਗਿਆ ਬਟਾਲੇ 'ਚ। ਔਰ ਫਿਰ ਉਸ ਵੇਲੇ ਅਕਾਲ ਤਖਤ ਤੋਂ ਕਾਲ ਦਿੱਤੀ ਗਈ। ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਨੇ ਆ ਕੇ ਬਟਾਲਾ ਘੇਰਿਆ। ਉਹਨਾਂ ਨੂੰ ਛੱਡਣਾ ਪਿਆ, ਉਹਨਾਂ ਦੋਨਾਂ ਬੀਬੀਆਂ ਨੂੰ। ਉਹਨਾਂ ਨੂੰ ਬਹੁਤ ਫਿਜ਼ੀਕਲ ਔਰ ਮੈਂਟਲ ਟਾਰਚਰ ਕੀਤਾ ਗਿਆ ਸੀ। ਔਰ ਬਹੁਤ ਵਾਰ ਜਿਹੜੇ ਅੱਜ ਬੜੇ ਪੋਲੇ ਜਿਹੇ ਮੂੰਹ ਨਾਲ ਨੁਕਸ ਕੱਢਣ ਲੱਗ ਜਾਂਦੇ ਨੇ, ਗਲਤੀਆਂ ਕੱਢਣ ਲੱਗ ਜਾਂਦੇ ਨੇ ਸੰਘਰਸ਼ੀ ਯੋਧਿਆਂ ਦੀਆਂ, ਉਹ ਇਹ ਭੁੱਲ ਜਾਂਦੇ ਨੇ ਕਿ ਪਰਿਵਾਰਾਂ ਨੇ ਕਿਵੇਂ ਸਫ਼ਰ ਕੀਤਾ। ਭਾਈ ਮਹਿਲ ਸਿੰਘ ਹੋਰਾਂ ਦੇ ਪਰਿਵਾਰ ਨੇ ਕਿਵੇਂ ਸਫ਼ਰ ਕੀਤਾ, ਭਾਈ ਵਧਾਵਾ ਸਿੰਘ ਹੋਰਾਂ ਦੇ ਨੇ ਕਿਵੇਂ, ਔਰ ਜਿਹੜੇ ਵੀ ਇਸ ਪਾਸੇ ਤੁਰੇ। ਔਰ ਇਹ ਜਦੋਂ ਅਸੀਂ ਅੱਜ ਉਹਨਾਂ ਦੇ ਜਿਹੜਾ ਚੜ੍ਹਾਈ ਕਰਨ ਦੀ ਖਬਰ ਸੁਣੀ ਤੇ ਲਗਭਗ ਅੱਧੀ ਸਦੀ ਦਾ ਇਤਿਹਾਸ ਮੇਰੀਆਂ ਮਨ ਦੀਆਂ ਅੱਖਾਂ ਅੱਗੋਂ ਗੁਜ਼ਰ ਰਿਹਾ ਸੀ। ਔਰ ਇਸ ਦੇ ਉੱਤੇ ਭਾਈ ਵਧਾਵਾ ਸਿੰਘ ਹੋਰਾਂ ਨੇ ਵੀ ਇਹੀ ਜਿਹੜਾ ਮੈਸੇਜ ਦਿੱਤਾ। ਉਹਨਾਂ ਨੇ ਵੀ ਇਹ ਕਿਹਾ ਕਿ ਵੀ ਇਹ ਜਦੋਂ ਗੁਰੂ ਸਾਹਿਬ ਦਾ ਫਰਮਾਨ ਹੈ, ਗੁਰੂ ਨਾਨਕ ਪਾਤਸ਼ਾਹ ਦਾ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ, ਕਿ ਗੁਰਸਿੱਖੀ ਜੀਵਨ ਜੀ ਕੇ ਨਾਮ ਬਾਣੀ ਦੇ ਲਾਹੇ ਲੈ ਕੇ ਮੌਜੂਦਾ ਸਿੱਖ ਸੰਘਰਸ਼ ਵਿੱਚ ਆਪਣਾ ਹਿੱਸਾ ਪਾ ਕੇ ਭਾਈ ਮਹਿਲ ਸਿੰਘ ਗੁਰਪੁਰੀ ਸੁਧਾਰ ਗਏ ਨੇ। ਔਰ ਉਹਨਾਂ ਨੇ ਫਿਰ ਪੂਰੀ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਹੈ ਕਿ ਵੀ ਉਹਨਾਂ ਨੇ ਲੰਮਾ ਸਮਾਂ ਸੇਵਾ ਕੀਤੀ। ਕਿਵੇਂ ਜਿਹੜਾ ਉਹਨਾਂ ਦੀ ਇੱਕ ਸ਼ਖਸੀਅਤ ਸੀ, ਕਿਵੇਂ ਉਹਨਾਂ ਨੇ ਉਸ ਹਰਿਮੰਦਰ ਸਾਹਿਬ ਨੂੰ ਡਿਫੈਂਡ ਕਰਨ ਲਈ ਵੀ ਜੂਨ 84 ਦੇ ਵਿੱਚ ਕੀ ਰੋਲ ਅਦਾ ਕੀਤਾ। ਔਰ ਫਿਰ ਉਹਨਾਂ ਦੀ ਕਿੰਨੀ ਸਤਿਕਾਰਤ ਸ਼ਖਸੀਅਤ ਸੀ ਕਿ ਉਹਨਾਂ ਨੂੰ ਸਾਰੇ ਭਾਈ ਸਾਹਿਬ ਕਹਿ ਕੇ ਔਰ ਸਿਰ ਝੁਕਾ ਕੇ ਹੀ ਉਹਨਾਂ ਦੇ ਨਾਲ ਗੱਲ ਕਰਦੇ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਸਾਡੇ ਸੰਘਰਸ਼ ਦਾ ਇੱਕ ਸਾਥੀ ਘੱਟ ਹੋਇਆ, ਉੱਥੇ ਅਸੀਂ ਇੱਕ ਵੱਡੇ ਭਰਾ ਤੋਂ ਵੀ ਵਾਂਝੇ ਹੋਏ। ਔਰ ਉਹਨਾਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਭਾਈ ਸਾਹਿਬ ਪ੍ਰਥਾਏ ਵੱਧ ਤੋਂ ਵੱਧ ਸਹਿਜ ਪਾਠ, ਅਖੰਡ ਪਾਠ, ਕੀਰਤਨ ਸਮਾਗਮ ਆਯੋਜਿਤ ਕੀਤੇ ਜਾਣ। ਉਹ ਸਿੱਖ ਸੰਘਰਸ਼ ਦਾ ਇੱਕ ਚਾਨਣ ਮੁਨਾਰਾ ਨੇ ਔਰ ਹਮੇਸ਼ਾ ਰਹਿਣਗੇ। ਸੋ ਅਸੀਂ ਵੀ ਅੱਜ ਦਾ ਪ੍ਰੋਗਰਾਮ ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ।